ਇਮੇਜਿਨ ਕਰੋ ਯਾਰ ਵੀ ਨੰਗੇ ਪੈਰੀ ਅਗਰ ਮੈਂ ਰੇਲ ਨੇ ਡੱਬੇ 'ਚੋਂ ਛਾਲ ਮਾਰਨਾ ਵਾ ਤਾਂ ਰੇਲ ਦੀ ਪਟੜੀਆਂ ਤੇ ਜਿਹੜੀ ਬਜਰੀ ਪਈ ਹੁੰਦੀ ਹੈ ਉਹਨਾਂ ਨੇ ਮੇਰਾ ਕੀ ਹਾਲ ਕੀਤਾ ਉਸੇ। ਬਹਰਹਾਲ ਜੀ ਦੂਰ ਮੈਂ ਤੱਕਿਆ ਨਾ ਤੇ ਬੱਤੀ ਬਲਣ ਲੱਗੀ, ਆਸਤਾ 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 ਟੁਰ ਪਿਆ। ਐਨਕ ਪਹਿਲੀ ਜਿਹੜਾ ਵਾ ਅੰਦਰ ਘੁਮਾ ਬੈਠਾ ਆ ਤਾਂ ਐਨਕ ਤੋਂ ਬਗੈਰ ਮੈਨੂੰ ਨਜ਼ਰ ਹੀ ਕੋ ਨਾ ਆਵੇ, ਬੜੀ ਮੁਸ਼ਕਿਲ ਨਾਲ ਦੂਰ ਨਾ ਮੱਧਮ ਜੀ ਰੋਸ਼ਨੀ ਪੇ ਨਜ਼ਰ ਆਵੇ। ਉੱਥੇ ਜਾ ਕੇ ਪਹੁੰਚਿਆ, ਉੱਥੇ ਬੈਂਚ ਤੇ ਨਾ ਜਨਾਬ ਬਲਬ ਨੇ ਥੱਲੇ ਪੀਲਾ ਜਿਹਾ ਬਲਬ ਜਲਣ ਲੱਗੇ ਆ, ਪੁਰਾਣੇ ਜ਼ਮਾਨਿਆਂ ਨਾਲ ਜਿਸ ਤਰ੍ਹਾਂ ਬਲਬ ਹੋਣਾ ਤੇ ਥੱਲੇ ਦੋ ਬਾਬੇ ਬੈਠੇ ਜਨਾਬ। ਮੈਂ ਕਿਹਾ ਜੀ ਅਸਲਾਮ ਅਲੈਕਮ ਹਾਜੀ ਵਾਲਕਮ ਸਲਾਮ। ਉਹ ਪੁੱਤਰ ਤੈਨੂੰ ਜਿਹੜਾ ਵਾ ਪਿਛਲੇ ਸਟੇਸ਼ਨ ਤੇ ਅਸੀਂ ਜਗਾ ਜਗਾ ਕੇ ਤੂੰ ਠੀਕ ਹੋਣਾ ਤੇ ਹੁਣ ਮੇਲੀ ਸ਼ੁਕਰ ਹੈ ਤੂੰ ਹੁਣ ਜਿਹੜਾ ਵਾ ਢਾਲਣਾ ਹੈ। ਤੂੰ ਤਾਂ ਆਖਿਆ ਨਹੀਂ ਮੈਂ ਦੀਨਾ ਮੈਂ ਢਲਣਾ। ਮੈਂ ਕਿਹਾ ਜੀ ਆਖਿਆ ਆ ਬਹਰਹਾਲ ਮਾਜ਼ਰਤ ਗਲਤੀ ਹੋ ਗਈ ਹੈ। ਉਹਨਾਂ ਬਾਬਿਆਂ ਨਾਲ ਬਹਿ ਗਿਆ ਮੈਂ, ਫਿਰ ਗੱਪਸ਼ਪ ਲਈ। ਸਟੇਸ਼ਨ ਮਾਸਟਰ ਨੇ ਆਖਿਆ ਜਨਾਬ ਚਾਹ ਸ਼ਾਹ ਪੀਸੋ। ਮੈਂ ਕਿਹਾ ਨਹੀਂ ਕੋਈ ਨਹੀਂ ਚਾਹ ਕੋਈ ਨਹੀਂ ਪੀਣੀ, ਪਾਈਆ ਦੁੱਧ ਅਸੀਂ ਇਸ ਕੋਲ ਆਪਣੇ ਵਾਸਤੇ ਤਾਂ ਅਸੀਂ ਕਿ ਇਸ ਕੋਲ ਚਾਹ ਪੀਵੀਏ। ਬੈਠੇ ਰਿਹਾ ਸਰਦੀ ਆਖਿਆ ਵੀ ਅਜੋ ਅੱਜ ਆ ਜਨਾਬ, ਧੁੰਦ ਪਈ ਚੰਗੀ। ਬੜੀ ਮੁਸ਼ਕਿਲ ਨਾਲ ਜਾ ਕੇ ਕਿਰੇ 6:30 ਪੌਣੇ 7 ਵਜੇ ਨਾਲ ਸੂਰਜ ਨੇ ਥੋੜਾ ਜਿਹਾ ਮੂੰਹ ਜਿਹਾ ਕੱਢਿਆ ਨਾ ਤੇ ਮੈਂ ਭਾਈ ਜੀ ਟੁਰ ਪਿਆ ਉੱਥੋਂ। ਮੈਂ ਉਹਨਾਂ ਕੋਲ ਪੁੱਛਿਆ ਵੀ ਜੀਟੀ ਰੋਡ ਕਿਹੜੇ ਪਾਸੇ ਹੈ? ਸਟੇਸ਼ਨ ਮਾਸਟਰ ਨੇ ਇਸ ਪਾਸੇ ਹੀ। ਟੁਰਨਾ ਜਾ ਉੱਥੇ ਪਹੁੰਚਿਆ, ਮੁੜ ਕੇ ਹੱਥ ਦਿੱਤਾ ਤੇ ਗੱਡੀ ਰੁਕੀ। ਜੀਟੀ ਰੋਡ ਤੱਕ ਮੈਂ ਟੁਰਨਾ ਗਿਆ, ਸਮਝ ਆਈਏ। ਫਿਰ ਜੀਟੀ ਰੋਡ ਤੇ ਜਾ ਕੇ ਹੱਥ ਦਿੱਤਾ ਤਾਂ ਇੱਕ ਮਜ਼ਦਾ ਨਹੀਂ ਹੋਣਾ ਜਿਹੜਾ ਅੱਗੋਂ ਫੋਰਡ ਨਹੀਂ ਸ਼ਕਲ ਨਾਲ ਵੈਗਨ ਹੋਣੀ ਆ ਤੇ ਮਗਰ ਉਹਨੇ ਗਾਵਾਂ ਮੱਝਾਂ ਲੱਦੀਆਂ ਹੋਣੀਆਂ ਨੇ। ਉਸ ਨੂੰ ਮੈਂ 50 ਰੁਪਏ ਦਿੱਤੇ, 50 ਰੁਪਏ ਦੇ ਕੇ ਦੀਨਾ ਪਹੁੰਚਿਆ। ਦੀਨਾ ਪਤਾ ਨਹੀਂ ਕਿਹੜਾ ਗ੍ਰਾਂ ਇੱਕ ਬੰਦਾ ਆ, ਗੱਡੀਆਂ ਆਈ ਕੋਣ ਆਉਣਾ ਮਿਰਜ਼ਾ ਤੂੰ ਕਿਹੜੇ ਹਾਲ 'ਚੋਂ? ਮੈਂ ਕਿਹਾ ਯਾਰ ਬਸ ਮੇਰੇ ਨਾਲ ਇਹ ਹੋ ਗਿਆ। ਉੱਥੋਂ ਗੱਡੀ 'ਚ ਬੈਠਿਆ ਤੇ ਫਿਰ ਜਨਾਬ ਘਰ ਆਇਆ। ਘਰ ਵਾਲੇ ਹੈਰਾਨ ਹੋ ਗਏ ਵੀ ਈਦ ਤਾਂ ਇਹ ਖੁਸ਼ ਕਰ ਆਇਆ। ਮੈਂ ਕਿਹਾ ਮਿਹਰਬਾਨੀ ਜਨਾਬ, ਈਦ ਮੁਬਾਰਕ।